ਅੱਛਾ ਵੀ ਗੱਲ ਸੁਣ ਲਓ ਮੇਰੀ। ਆ ਜਿਹੜੀ ਗੱਲ ਹੈ ਨਾ, ਅੱਜ ਇਹ ਕੰਨਾਂ 'ਚ ਟੂਟੀਆਂ ਲਾ ਕੇ ਸੁਣਨ ਵਾਲੀ ਗੱਲ ਏ। ਤੇ ਜੇ ਕਿਤੇ ਨਹੀਂ ਲਾਈਆਂ ਤੇ ਲਾ ਲਓ, ਬਾਅਦ 'ਚ ਨਾ ਆਖਿਓ ਵੀ ਗੱਲ। ਥੋੜ੍ਹੇ ਜਿਹੇ ਅੱਜ ਲਫ਼ਜ਼ ਥੋੜ੍ਹੇ ਜਿਹੇ ਸਖਤ ਇਸਤੇਮਾਲ ਕਰਨੇ ਨੇ ਮੈਂ। ਆ ਜਿਹੜੇ ਬੰਦੇ ਨਾ ਗੱਲ ਕਰਕੇ ਤੇ ਮੁੱਕਰ ਜਾਂਦੇ ਨੇ ਐਵੇਂ, ਜਾਂ ਕਿਸੇ ਦੀ ਕੋਈ ਚੀਜ਼ 'ਚ ਤੁਸੀਂ ਜ਼ਮਾਨਤ ਦੇ ਦਿੰਦੇ ਜੇ, ਤੇ ਜਦੋਂ ਕਾਰਾ ਆਉਂਦਾ ਵੇ ਦੇਣ ਦਾ ਤੇ ਉਦੋਂ ਆਂਦਾ ਅੱਛਾ ਦਵੇ ਦਾ ਤੇ ਮੈਂ ਦੇਣਾ। ਜ਼ਮਾਨਤ ਦਾ ਮਤਲਬ ਇਹ ਨਹੀਂ ਹੁੰਦਾ। ਜ਼ਮਾਨਤ ਦਾ ਮਤਲਬ ਇਹ ਹੁੰਦਾ ਵੇ ਵੀ ਤੁਸੀਂ ਜ਼ਬਾਨ ਕੀਤੀ ਹੈ, ਤੇ ਜਿਹੜੀ ਜ਼ਬਾਨ ਕੀਤੀ ਹੋਵੇ ਨਾ ਉਹਨੂੰ ਉਹ ਚੀਜ਼ ਦਈ ਦੀ ਹੁੰਦੀ ਏ। ਆਪਣੀ ਚੀਜ਼ ਤੋਂ ਵਾਅਦਾ ਖਿਲਾਫੀ ਨਹੀਂ ਕਰੀਦੀ। ਕੋਈ ਨਾ ਬਾਦਸ਼ਾਹ ਸੀ ਤੇ ਉਹਦੀ ਬੇਗਮ ਬੜੀ ਖੂਬਸੂਰਤ ਸੀ, ਮਲਕਾ ਸੀ, ਤੇ ਉਹਨੇ ਆਪਣਾ ਜਿਹੜਾ ਸ਼ਾਹੀ ਲਿਬਾਸ ਸੀ ਨਾ ਉਹ ਧੋ ਕੇ ਤੇ ਸੁੱਕਣੇ ਪਾਇਆ ਸੀ ਤਾਰ ਦੇ ਉੱਤੇ। ਤੇ ਤੁਸੀਂ ਵੇਖਿਆ ਹੋਣਾ ਕਾਵਾਂ ਦੀ ਆਦਤ ਹੁੰਦੀ ਹੈ ਵੀ ਕੋਈ ਚੀਜ਼ ਅਗਰ ਸਹੀ ਨਜ਼ਰ ਆਵੇ ਨਾ, ਚੰਗੀ ਕੋਈ ਬੰਦਾ ਨਹਾਤਾ ਧੋਤਾ ਜਾਂ ਕੋਈ ਚੀਜ਼, ਤੇ ਉਹਦੇ ਉੱਤੇ ਬੈਠ ਕਰ ਜਾਂਦੇ ਨੇ ਜਾਂਦੇ। ਉਹ ਕਾਂ ਨਾ ਉੱਡਦਾ ਹੋਇਆ ਜਿਹੜਾ ਉਹਦਾ ਸ਼ਾਹੀ ਲਿਬਾਸ ਸੀ ਉਹਦੇ ਉੱਤੇ ਬੈਠ ਕਰ ਗਿਆ। ਤੇ ਉਹ ਬਾਦਸ਼ਾਹ ਸ਼ਹਿਜ਼ਾਦੀ ਨੂੰ ਗੁੱਸਾ ਲੱਗਾ ਤੇ ਉਹਨੇ ਬਾਦਸ਼ਾਹ ਨੂੰ ਆਖਿਆ ਵੀ ਗੱਲ ਇਹ ਵੀ ਸਾਰੇ ਪਰਿੰਦੇ ਆ ਸ਼ਹਿਰ ਦੇ ਮਰਵਾ ਦੇ। ਇਹਨਾਂ ਮੇਰਾ ਲਿਬਾਸ ਖਰਾਬ ਕੀਤਾ, ਸ਼ਾਹੀ ਲਿਬਾਸ ਸੀ। ਬਾਦਸ਼ਾਹ ਦੀ ਬੇਗਮ ਸੀ, ਬਾਦਸ਼ਾਹ ਨੂੰ ਮੰਨਣੀ ਪਈ। ਕਈ ਬੰਦੇ ਜਨਾਨੀਆਂ ਦੀ ਵਾਹਵਾ ਸਾਰੀ ਮੰਨਦੇ ਨੇ। ਉਹਨੇ ਆਪਣੇ ਵਜ਼ੀਰ ਨੂੰ ਭੇਜਿਆ ਵੀ ਜੰਗਲ 'ਚ ਜਾ ਕੇ ਸੁਨਾਹ ਦੇ ਦੇ ਵੀ ਸਾਰੇ ਪਰਿੰਦੇ ਸਵੇਰ 9 ਵਜੇ ਮੇਰੇ ਮਹੱਲ 'ਚ ਆ ਜਾਣ। ਤੇ ਉਹ ਸੋਚਿਆ ਵੀ ਜਦੋਂ ਆਉਣ ਦੇਣਾ ਸਾਰੇ ਦਾਵਤ ਦੇਣੇ ਆ, ਜਦੋਂ ਦਾਵਤ ਦੇਣ ਸਾਰੇ ਆਉਣ ਦੇ ਤੇ ਮਰਵਾ ਦਿਆਂਦੇ। ਸਾਰੇ ਪਰਿੰਦਿਆਂ ਨੂੰ ਜਦੋਂ ਸੁਨਾਹ ਮਿਲਿਆ ਨਾ, ਤੇ ਉਹ ਸ਼ਾਮੀ ਇਕੱਠੇ ਹੋਏ। ਤੋਤੇ ਕੋਈ ਜਿਹੜਾ ਸਰਦਾਰ ਸੀ ਉਹਨੂੰ ਸੁਨਾਹ ਮਿਲਿਆ, ਉਹਨੇ ਸਾਰੇ ਇਕੱਠੇ ਕੀਤੇ। ਤੋਤਾ ਸਰਦਾਰ ਸੀ ਪਰਿੰਦਿਆਂ ਦਾ। ਇਕੱਠੇ ਕਰਕੇ ਉਹਨੇ ਪੁੱਛਿਆ ਵੀ ਹੋਇਆ ਕੀ। ਇਹ ਕਾਂ ਨੇ ਆਖਿਆ ਵੀ ਹੋਇਆ ਇੰਜ ਵੀ ਅੱਜ ਮੈਂ ਬਿੱਠ ਘਰ ਆਇਆ ਵਾਂ। ਤੋਤਾ ਸਮਝਦਾਰ ਸੀ, ਉਹਨੇ ਆਖਿਆ ਗੱਲ ਇਹ ਬੇਲੀਓ ਵੀ ਆ ਨਾ ਆਪਾਂ ਨੂੰ ਬਾਦਸ਼ਾਹ ਸੱਦ ਕੇ ਤੇ ਆਪਾਂ ਨੂੰ ਮਰਵਾ ਦੇਣਾ ਵੇ ਨੇ। ਤੇ ਹੁਣ ਜਾਣਾ ਤੇ ਪੈਣਾ, ਨਾ ਵੀ ਗਏ ਤੇ ਤਾਂ ਵੀ ਉਹਨੇ ਮਰਵਾ ਦੇਣਾ ਵੇ। ਤੇ ਤੁਸੀਂ ਇੰਜ ਕਰਿਓ ਸੁਬਾਹ ਵੀ ਨਾ ਤੁਸੀਂ ਸਾਰੇ ਚਲੇ ਜਾਇਓ ਬਾਦਸ਼ਾਹ ਦੇ ਮਹੱਲ ਦੇ ਵਿੱਚ, ਤੇ ਮੈਂ ਥੋੜਾ ਜਿਹਾ ਲੇਟ ਆਵਾਂਗਾ। ਤੇ ਬਾਦਸ਼ਾਹ ਜਦੋਂ ਤੁਹਾਨੂੰ ਪੁੱਛੇ ਨਾ ਵੀ ਸਾਰੇ ਆ ਗਏ, ਉਹਨਾਂ ਨੂੰ ਆਖੋ ਸਾਡਾ ਸਰਦਾਰ ਆ ਰਿਹਾ ਪਿੱਛੇ। ਪਰਿੰਦੇ ਸੁਬਾਹ ਆਪਣੇ ਹੁਕਮ ਦੇ ਮੁਤਾਬਕ ਉੱਠੇ, 9 ਵਜੇ ਬਾਦਸ਼ਾਹ ਦੇ ਮਹੱਲ 'ਚ ਪਹੁੰਚ ਗਏ। ਬਾਦਸ਼ਾਹ ਪੁੱਛਿਆ ਵੀ ਸਾਰੇ ਆ ਗਏ ਹੋ? ਵਿੱਚੋਂ ਕੁਛ ਪਰਿੰਦੇ ਬੋਲੇ ਵੀ ਨਹੀਂ ਸਾਡਾ ਸਰਦਾਰ ਤੋਤਾ ਪਿੱਛੇ ਹਜੇ ਆ ਰਿਹਾ ਵੇ। ਬਾਦਸ਼ਾਹ ਸੋਚਿਆ ਵੀ ਉਹ ਵੀ ਆ ਲੈ ਤੇ ਬਾਅਦ 'ਚ ਮਾਰਨੇ ਆ। ਉਹ ਨਾ ਵਾਹਵਾ ਲੇਟ ਆਇਆ, ਬਾਦਸ਼ਾਹ ਨੂੰ ਗੁੱਸਾ ਚੜ ਗਿਆ। ਬਾਦਸ਼ਾਹ ਸੀ ਹਰ ਵਕਤ ਦਾ। ਉਹਨੇ ਆਖਿਆ ਵੀ ਤੂੰ ਲੇਟ ਕਿਉਂ ਆਇਆ? ਆਂਦਾ ਬਾਦਸ਼ਾਹ ਸਾਹਿਬ ਇੱਕ ਨਾ ਥੋੜਾ ਜਿਹਾ ਰੌਲਾ ਆ ਗਿਆ ਸੀ ਮੇਰੀ ਨਾ ਬਾਦਸ਼ਾਹੀ ਦੇ ਵਿੱਚ, ਤੇ ਮੈਂ ਉਹ ਰੌਲਾ ਨਿਬੇੜਨ ਲੱਗ ਪਿਆ ਸਾਂ, ਤੇ ਤੁਸੀਂ ਕਰੋ ਹੁਕਮ। ਉਹਨੇ ਕਿਹਾ ਬਾਦਸ਼ਾਹ ਦਾ ਫਿਰ ਰੌਲਾ ਨਿਬੇੜਾ। ਉਹਨੇ ਕਿਹਾ ਨਿਬੇੜਾ? ਬਾਦਸ਼ਾਹ ਸਾਹਿਬ ਰੌਲਾ ਸਿੱਧਾ ਜਿਹਾ ਸੀ, ਮੈਂ ਨਿਬੇੜਦਾ। ਉਹ ਬਾਦਸ਼ਾਹ ਨੇ ਕਿਹਾ ਮੈਨੂੰ ਦੱਸ ਰੌਲਾ ਕੀ ਸੀ ਤੇਰਾ ਜਿਹੜਾ ਤੂੰ ਨਿਬੇੜਨ ਲੱਗ ਪਿਆ? ਆਂਦਾ ਬਾਦਸ਼ਾਹ ਸਾਹਿਬ ਸਿੱਧਾ ਜਿਹਾ ਸਵਾਲ ਸੀ ਵੀ ਇੱਕ ਬੰਦੇ ਦਾ ਨਾ ਰੌਲਾ ਸੀ ਵੀ ਇੱਕ ਆਂਦਾ ਸੀ ਜਨਾਨੀਆਂ ਜ਼ਿਆਦਾ ਨੇ ਤੇ ਇੱਕ ਆਂਦਾ ਸੀ ਬੰਦੇ ਜ਼ਿਆਦਾ ਨੇ। ਤੇ ਬਾਦਸ਼ਾਹ ਆਂਦਾ ਵੀ ਤੂੰ ਤੋਤੇ ਕੀ ਸਵਾਲ ਜਵਾਬ ਦਿੱਤਾ ਉਹਨਾਂ ਨੂੰ, ਕਿਵੇਂ ਨਿਬੇੜਿਆ ਹੀ ਉਹਨਾਂ ਦਾ? ਤੋਤੇ ਨੇ ਜਵਾਬ ਦਿੱਤਾ ਵੀ ਮੈਂ ਨਿਬੇੜਦਾ ਵੀ ਜਨਾਨੀਆਂ ਜ਼ਿਆਦਾ ਨੇ। ਬਾਦਸ਼ਾਹ ਆਂਦਾ ਤੂੰ ਗਿਣੀਆਂ ਸਨ, ਤੈਨੂੰ ਪਤਾ ਜਨਾਨੀਆਂ ਜ਼ਿਆਦਾ? ਉਹਨੇ ਕਿਹਾ ਬਾਦਸ਼ਾਹ ਸਾਹਿਬ ਸਿੱਧਾ ਜਿਹਾ ਸਵਾਲ ਏ, ਜਿਹੜਾ ਬੰਦਾ ਜਨਾਨੀ ਦੀ ਮੰਨੇ ਉਹ ਵੀ ਜਨਾਨੀ ਹੁੰਦਾ, ਉਹ ਕਿਹੜਾ ਬੰਦਾ ਵੇ? ਬਾਦਸ਼ਾਹ ਨੇ ਸੋਚਿਆ ਵੀ ਬੰਦਾ ਮੈਨੂੰ ਬੇਇੱਜ਼ਤ ਕਰਦਾ ਪਿਆ ਤੋਤਾ ਨਾ। ਉਹਨੇ ਆਖਿਆ ਜਾਓ ਨਾ ਹਜੋ। ਸਾਰੇ ਉੱਡ ਗਏ। ਬਾਦਸ਼ਾਹ ਗਿਆ ਆਪਣੀ ਬਾਦਸ਼ਾਹੀ ਕੋਲ, ਬੇਗਮ ਕੋਲ। ਉਹ ਬੇਗਮ ਨੂੰ ਆਖਿਆ ਵੀ ਉਹ ਇਹਨਾਂ ਮੈਨੂੰ ਇੰਜ ਮਿਹਣਾ ਮਾਰਿਆ, ਮੈਂ ਡਾਤੇ ਨੇ। ਉਹ ਗੁੱਸੇ ਹੋ ਗਈ। ਉਹਨੇ ਕਿਹਾ ਨਹੀਂ ਮਰਵਾਇਆ ਤੇ ਮੈਂ ਖੁਸ਼ ਹੋਣਾ, ਨਹੀਂ ਤੇ ਮੈਂ ਨਹੀਂ ਖੁਸ਼ ਹੋਣਾ। ਉਹਨੇ ਵਜ਼ੀਰ ਨੂੰ ਘੱਲਿਆ ਜਾ ਫਿਰ ਸੁਨਾਹ ਦੇ ਕੇ ਆ ਵੀ ਸਵੇਰੇ 9 ਵਜੇ ਆ ਜਾਣ। ਵਜ਼ੀਰ ਗਿਆ, ਬਾਦਸ਼ਾਹ ਦੇ ਹੁਕਮ ਦੇ ਮੁਤਾਬਕ ਫਿਰ ਸੁਨਾਹ ਦੇਤਾ ਜਾ ਕੇ। ਉਹਨਾਂ ਤੋਤਾ ਨੂੰ ਸੁਨਾਹ ਮਿਲ ਗਿਆ। ਤੋਤੇ ਨੇ ਨਾ ਸਾਰਿਆਂ ਨੂੰ ਇਕੱਠਿਆਂ ਕੀਤਾ। ਉਹਨੇ ਆਖਿਆ ਵੀ ਗੱਲ ਸਵੇਰੇ ਫਿਰ ਬਾਦਸ਼ਾਹ ਕੋਲ ਤੁਸੀਂ 9 ਵਜੇ ਹਾਜ਼ਰ ਹੋ ਜਾਣਾ ਤੇ ਮੈਂ ਨਹੀਂ ਆਉਣਾ। ਜਦੋਂ ਬਾਦਸ਼ਾਹ ਪੁੱਛਿਆ ਕਿ ਸਾਡਾ ਸਰਦਾਰ ਪਿੱਛੇ ਵੇ। ਇਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ। ਬਾਦਸ਼ਾਹ ਪੁੱਛਣ ਲੱਗ ਪਿਆ, ਆਇਆ ਨਹੀਂ। ਉਹਨਾਂ ਕਿ ਸਾਡਾ ਸਰਦਾਰ ਆਉਣ ਵਾਲਾ ਜਾਂ ਪਰਿੰਦੇ ਕਹਿਣ। ਤੋਤਾ ਆਇਆ ਲੇਟ ਘੰਟਾ ਕੁ। ਬਾਦਸ਼ਾਹ ਨੂੰ ਫਿਰ ਗੁੱਸਾ ਚੜ ਗਿਆ। ਬਾਦਸ਼ਾਹ ਕਿਹਾ ਵੀ ਤੂੰ ਅੱਜ ਕਿਉਂ ਲੇਟ ਆਇਆ? ਫਿਰ ਵੀ ਕੱਲ ਵੀ ਲੇਟ ਸਾਂ। ਉਹਨੇ ਕਿਹਾ ਬਾਦਸ਼ਾਹ ਸਾਹਿਬ ਇੱਕ ਹੋਰ ਰੌਲਾ ਆ ਗਿਆ ਸੀ, ਮੈਂ ਰੌਲਾ ਨਿਬੇੜਨ ਲੱਗ ਪਿਆ ਸਾਂ। ਬਾਦਸ਼ਾਹ ਦਾ ਕਿਹੜਾ ਰੌਲਾ ਸੀ? ਉਹਨੇ ਕਿਹਾ ਰੌਲਾ ਤੇ ਏਡਾ ਔਖਾ ਕੌਣ ਸੀ? ਬਾਦਸ਼ਾਹ ਸਾਹਿਬ ਸਿੱਧਾ ਜਿਹਾ ਰੌਲਾ ਸੀ। ਤੋਤਾ ਆਂਦਾ ਮੈਂ ਨਿਬੇੜ ਆਇਆ। ਬਾਦਸ਼ਾਹ ਆਂਦਾ ਵੀ ਕੀ ਰੌਲਾ ਸੀ? ਤੋਤੇ ਨੇ ਆਖਿਆ ਵੀ ਰੌਲਾ ਆਇਆ ਸੀ ਵੀ ਮੈਨੂੰ ਨਾ ਉਹ ਇੱਕ ਬੰਦਾ ਆਂਦਾ ਸੀ ਵੀ ਬੁੰਡਾਂ ਜ਼ਿਆਦੀਆਂ ਤੇ ਇੱਕ ਆਂਦਾ ਸੀ ਮੂੰਹ ਜ਼ਿਆਦੇ ਨੇ। ਬਾਦਸ਼ਾਹ ਨੇ ਆਖਿਆ ਫਿਰ ਤੂੰ ਕੀ ਨਿਬੇੜਿਆ? ਤੋਤਾ ਆਂਦਾ ਮੈਂ ਕਹਿਤਾ ਵੀ ਬੁੰਡਾਂ ਜ਼ਿਆਦਾ ਨੇ ਮੂੰਹ ਥੋੜੇ ਨੇ। ਬਾਦਸ਼ਾਹ ਆਂਦਾ ਵੀ ਤੂੰ ਕਿਵੇਂ ਨਿਬੇੜ ਦਿੱਤਾ ਵੀ ਜਿੰਨੇ ਇਨਸਾਨ ਨੇ ਇੱਕ ਹੀ ਮੂੰਹ ਤੇ ਇੱਕ ਹੀ ਬੁੰਡ ਲੱਗੀ ਹਰ ਕਿਸੇ ਨੂੰ? ਉਹਨੇ ਕਿਹਾ ਬਾਦਸ਼ਾਹ ਸਾਹਿਬ ਜਿਹੜੀ ਜ਼ਬਾਨ ਜਿਹੜਾ ਮੂੰਹ ਗੱਲ ਕਰਕੇ ਆਪਣੀ ਗੱਲ ਤੇ ਅਗਰ ਕਾਇਮ ਨਹੀਂ ਨਾ ਤੇ ਉਹ ਮੂੰਹ ਨਹੀਂ, ਉਹ ਬੁੰਡ ਏ। ਮੈਂ ਇਹ ਕਹਿਤਾ। ਬਾਦਸ਼ਾਹ ਨੂੰ ਸੋਚਿਆ ਵੀ ਇਹ ਫਿਰ ਅੱਜ ਮੈਨੂੰ ਬੇਇੱਜ਼ਤ ਕਰਨ ਡਿਆ। ਬਾਦਸ਼ਾਹ ਆਖਿਆ ਉੱਡ ਜਾਓ ਤੁਸੀਂ। ਬਾਦਸ਼ਾਹ ਘਰ ਗਿਆ ਤੇ ਉਹ ਬੇਗਮ ਫਿਰ ਗੁੱਸੇ। ਉਹਨੇ ਆਖਿਆ ਗੱਲ ਸੁਣ ਮੇਰੀ, ਵਸਣਾ ਹੀ ਤੇ ਵਸ, ਨਹੀਂ ਵਸਣਾ ਤੇ ਨਾ ਵਸ। ਨਾ ਤੇ ਮੈਂ ਜ਼ਨਾਨੀ ਬਣ ਸਕਣਾ ਤੇ ਨਾ ਮੇਰਾ ਮੂੰਹ ਬੁੰਡ ਬਣ ਸਕਦਾ।
ਗੱਲ ਦੱਸਣ ਦਾ ਮਕਸਦ ਇਹ ਵੇ ਵੀ ਕਈ ਬੰਦੇ ਨਾ ਗੱਲ ਕਰਕੇ ਜ਼ਿੰਦਗੀ 'ਚ ਇੰਜ ਮੁੱਕਰਦੇ ਨੇ ਨਾ ਵੀ ਜਿਵੇਂ ਪਤਾ ਨਹੀਂ ਅਸੀਂ ਕਿਹੜੀ ਬਹਾਦਰੀ ਕਰਨ ਡੇ ਆ। ਹਾਲਾਂਕਿ ਬਹਾਦਰੀ ਨਹੀਂ, ਸਾਰਾ ਵੀ ਨੁਕਸਾਨ ਹੁੰਦਾ ਤੇ ਹੋ ਜੇ। ਕਦੀ ਨਾ ਮੁੱਕਰਿਆ ਕਰੋ। ਮੈਂ ਰੋਜ਼ਮਰਾ ਆਪਣੇ ਅੱਗੇ ਪਿੱਛੇ ਆਂਢ ਗੁਆਂਢ ਵਹਿੰਦਾ ਰਹਿਣਾ, ਕਈ ਬੰਦੇ ਜਾਨਵਰ ਦੇ ਕੇ ਮੁੱਕਰ ਜਾਂਦੇ ਨੇ। ਵੇਖਿਆ ਵੀ 5000 ਸਸਤਾ ਦਿੱਤਾ, 5000 ਪਿੱਛੇ ਆਪਣੇ ਮੂੰਹ ਨੂੰ ਬੁੰਡ ਬਣਾ ਦਿੰਦੇ ਨੇ। ਜਾਂ ਕਿਸੇ ਦੀ ਜ਼ਮਾਨਤ ਦੇ ਕੇ ਆਏ ਨਾ 10-20 ਹਜ਼ਾਰ ਦੀ, ਤੇ ਤੁਹਾਡੇ ਜਿਹਨੂੰ ਦੇਤੀ ਹੈ ਜਿਹਦੀ ਜ਼ਮਾਨਤ, ਤੁਸੀਂ ਅਗਰ ਅਗਲਾ ਨੱਸ ਗਿਆ ਤੇ ਤੁਸੀਂ ਉਹਨੂੰ ਪੈਸੇ ਦਿਓ, ਤੁਹਾਡਾ ਮੂੰਹ ਤਾਂ ਬਚਦਾ ਵੇ। ਤੇ ਆਪਣੇ ਮੂੰਹ ਨੂੰ ਮੂੰਹ ਬਣਾਇਆ ਕਰੋ, ਬੁੰਡ ਨਾ ਬਣਾਇਆ ਕਰੋ, ਤੇ ਆਪਣੀਆਂ ਗੱਲਾਂ ਤੇ ਕਾਇਮ ਰਿਹਾ ਕਰੋ ਜਿਹੜੀ ਕਰ ਲੈਂਦੇ ਜੇ।